28 ਅਪ੍ਰੈਲ सन 2025 दिन ਅੱਜ ਸੋਮਵਾਰ ਦਾ। ਤੇ ਅਲਹਮਦੁਲਿਲਾ ਸਾਡਾ ਬੋਰ ਕਿੰਨੇ ਫੁੱਟ ਹੋ ਗਿਆ ਜੀ? ਪੌਣੇ 300 ਫੁੱਟ ਹੋ ਗਿਆ। ਤੇ ਇਹ ਕਿੰਨੇ ਕੁ ਦਿਨਾਂ ਦਾ ਹੋਰ ਮਜ਼ੀਦ ਕੰਮ ਹੈ ਵੇ? 2 ਤੋਂ 3 ਦਿਨ, ਯਾਨੀ ਕਿ ਅੱਜ ਸੋਮਵਾਰ ਹੈ ਤੇ ਇਨਸ਼ਾਅੱਲਾ ਬੁੱਧ ਜੁਮੇਰਾਤ ਨੂੰ ਇਨਸ਼ਾਅੱਲਾ ਬੋਰ ਮੁਕੰਮਲ ਹੋ ਜਾਏਗਾ। ਤੇ ਅੱਲਾ ਖੈਰ ਵਫੀਅਤ ਰੱਖੇ ਤੇ ਇਨਸ਼ਾਅੱਲਾ ਫਿਰ ਇਹ ਪਾਣੀ ਜਿਹੜਾ ਸਾਫ਼ ਪਾਣੀ ਦਾ ਇਹ ਬੋਰ ਯਾਨੀ ਕਿ ਜਿਹੜਾ ਮਸਜਿਦ ਵਾਸਤੇ ਬੋਰ ਕਰਾਨੇ ਆ ਪੇ ਇਹ ਕੰਪਲੀਟ ਹੋ ਜਾਏਗਾ। ਤੇ ਅੱਗੇ ਤੁਹਾਡੇ ਵੱਲ 35,000 ਰੁਪਇਆ ਗਿਆ ਨਾ ਜੀ? ਤੇ 5 10 15 ਤੇ 20 ਕਾਰੀ ਸਾਹਿਬ ਆ ਲੋ। ਹਾਂ 20,000 ਰੁਪਇਆ ਇਹ ਦਿਓ। ਹਾਂਜੀ 20 ਨਾਲ ਨਹੀਂ ਅੱਜ ਚੱਲਣਾ। ਚਲੋ ਜੀ 30 ਲੈ ਲਵੋ। ਹਾਂ ਇਹ ਲਓ 30,000 ਰੁਪਇਆ। ਅੱਗੇ ਤੁਹਾਡੇ ਵੱਲ 35 ਗਿਆ ਤੇ 30 ਹੋਰ, ਇਹ ਤੁਹਾਡੇ ਵੱਲ 65 ਟੁਰ ਗਿਆ। ਹਾਂਜੀ ਬਾਕੀ ਚਲੋ ਅੱਲਾ ਖੈਰ ਰੱਖੇ। ਪਰਸੋਂ ਜਦੋਂ ਇਨਸ਼ਾਅੱਲਾ ਚੌਥ 2-3 ਦਿਨ ਬਾਅਦ ਜਦੋਂ ਇਹ ਕੰਮ ਮੁਕੰਮਲ ਹੁੰਦਾ, ਬਕਾਇਆ ਇਹਨਾਂ ਦੀ ਅਮਾਨਤ ਸਾਰੀ ਅਸੀਂ ਜੋ ਇਹਨਾਂ ਦਾ ਮਜ਼ਦੂਰੀ ਸਾਰਾ ਮੁਕੰਮਲ ਖਰਚ ਬਣ ਰਿਹਾ ਅਸੀਂ ਇਨਸ਼ਾਅੱਲਾ ਇਹਨਾਂ ਨੂੰ ਫਾਰਗ ਕਰ ਸਕਦੇ। ਬੜੀ ਮਿਹਰਬਾਨੀ ਜੀ, ਤੁਸੀਂ ਬੜੀ ਮੁਹੱਬਤ ਨਾਲ ਲੱਗੇ ਹੋ। ਔਰ ਬਹੁਤ ਮਿਹਰਬਾਨੀ ਕਾਰੀ ਸਾਹਿਬ ਦੀ, ਸਈਦ ਸਾਹਿਬ ਦੀ, ਕਿ ਜਿਨ੍ਹਾਂ ਨੇ ਸਾਨੂੰ ਅਵੇਅਰਨੈਸ ਦਿੱਤੀ ਔਰ ਸਾਨੂੰ ਇਸ ਮਸਜਿਦ ਦੀ ਖਿਦਮਤ ਵਾਸਤੇ ਇਹਨਾਂ ਨੇ ਇਹ ਹੁਕਮ ਸਾਦਰ ਫਰਮਾਇਆ ਕਿ ਆਪਣੀ ਤੌਫੀਕ ਦੇ ਮੁਤਾਬਕ ਦੋਸਤਾਂ ਦੇ ਨਾਲ ਮਿਲ ਕੇ ਤੇ ਇਸ ਕੰਮ ਨੂੰ ਜਿਹੜਾ ਨਾ ਅੱਗੇ ਪਹੁੰਚਾਇਆ ਜਾਏ। ਔਰ ਆਓ ਤੁਹਾਨੂੰ ਥੋੜਾ ਜਿਹਾ ਕੰਮ ਅੰਦਰ ਦਾ ਵਹਾਨੇ ਆ ਕਿ ਅੰਦਰ ਕੀ ਕੀ ਪਿਆ। ਅਸੀਂ ਮਤਲਬ ਜਿਵੇਂ ਜਿਵੇਂ ਲੱਗੇ ਸਾਂ ਸ਼ੁਰੂ ਤੋਂ ਲੈ ਕੇ ਤੇ ਅਲਹਮਦੁਲਿਲਾ ਨੀਹਾਂ ਤੋਂ ਕੰਮ ਸ਼ੁਰੂ ਕੀਤਾ, ਨੀਹਾਂ ਤੋਂ ਤੇ ਹੁਣ ਕੰਮ ਹੈ ਤੁਸੀਂ ਵੇਖਦੇ ਹੋ ਪਏ ਕਿ ਮਾਸ਼ਾਅੱਲਾ ਪਲਸਤਰ ਸਾਰਾ ਮੁਕੰਮਲ ਹੋ ਗਿਆ। ਜਿਵੇਂ ਹੈ ਉਹ ਬਾਹਰ ਹੁਣ ਚੂਨਾ ਸ਼ੂਨਾ ਰੰਗ ਸ਼ੰਗ ਵੱਜਣਾ ਸ਼ੁਰੂ ਹੋ ਗਿਆ। ਤੇ ਅੰਦਰ ਕੀ ਹੈ ਇਹ ਪਲੰਬਰ ਵਾਲਾ ਜਿਹੜਾ ਕੰਮ ਹੈ ਝਰੀਆਂ ਸ਼ਰੀਆਂ ਅੰਦਰ ਉਹ ਵੱਜਦੀਆਂ ਨੇ ਪਈਆਂ, ਕੋਈ ਥੋੜਾ ਜਿਹਾ ਕੰਮ ਉਹ ਰਹਿ ਗਿਆ। ਆ ਜਾਓ ਅੰਦਰ ਨਾਂਗਾ, ਅੰਦਰ ਨਾਂਗਾ। ਇਹ ਜਿਹੜਾ ਸਮਾਨ ਪਿਆ ਵੇ ਪਾਈਪ ਫਿਟਿੰਗ ਵਾਲਿਆਂ ਦਾ, ਇਹ ਮਾਸ਼ਾਅੱਲਾ ਅਲਹਮਦੁਲਿਲਾ ਜਿਹੜਾ ਨਾ ਹਫਤੇ ਦੇ ਵਿੱਚ ਪੈਪ ਫਿਟਿੰਗ ਵਾਲਾ ਕੰਮ ਮੁਕੰਮਲ ਹੋ ਜਾਏਗਾ। ਇਹ ਮਾਰਬਲ ਜਿਹੜਾ ਮਸਜਿਦ ਦੇ ਵਿੱਚ ਥੱਲੇ ਆ ਫਰਸ਼ ਦੇ ਉੱਤੇ ਮਾਰਬਲ ਲੱਗਣਾ ਇਨਸ਼ਾਅੱਲਾ ਹਫਤੇ ਦੇ ਵਿੱਚ ਮੇਰੇ ਅੱਲਾ ਨੇ ਕਰਮ ਕੀਤਾ ਤੇ ਇਹ ਮਾਰਬਲ ਵਾਲਾ ਕੰਮ ਵੀ ਇਨਸ਼ਾਅੱਲਾ ਮੁੱਕ ਜਾਏਗਾ। ਕੱਲ ਮੰਗਲ ਵਾਲੇ ਦਿਨ 29 ਅਪ੍ਰੈਲ ਨੂੰ ਕੱਲ ਇਨਸ਼ਾਅੱਲਾ ਮਾਰਬਲ ਵਾਲੇ ਦਿਨ ਅੰਦਰ ਸਫਾਈ ਸੁਥਰਾਈ ਕਰਕੇ ਚਾਲ ਬਣਾ ਲੈਣਦੇ ਤੇ ਇਨਸ਼ਾਅੱਲਾ ਇਹ ਕੰਮ ਕੱਲ ਸ਼ੁਰੂ ਹੋ ਜਾਏਗਾ। ਇਸ ਤਰ੍ਹਾਂ ਇਹ ਬਿਜਲੀ ਵਾਲਾ ਕੰਮ ਹੈ, ਤਾਰਾਂ ਤੁਸੀਂ ਵੇਖਦੇ ਹੋ ਪਏ, ਬਿਜਲੀ ਵਾਲਾ ਕੰਮ ਵੀ ਤਕਰੀਬਨ ਕੰਪਲੀਟ ਹੋ ਗਿਆ। ਹੁਣ ਤਾਰਾਂ ਥੱਲੇ ਕੱਢੀਆਂ, ਯਾਨੀ ਕਿ ਇਹ ਸੀਲਿੰਗ ਹੋਏਗੀ, ਮਤਲਬ ਥੱਲੇ ਪੱਥਰ ਲਵਾ ਕੇ ਤੇ ਇਨਸ਼ਾਅੱਲਾ ਫਿਰ ਉੱਤੇ ਸੀਲਿੰਗ ਹੋ ਜਾਏਗੀ। ਤੇ ਬਾਕੀ ਇਹ ਜਿਹੜੇ ਦਰਵਾਜ਼ੇ ਨੇ ਇਹ ਜਿੱਥੇ ਹੁਣ ਖਲੋਤੇ ਹੋ ਤੁਸੀਂ ਆ ਮਾਰੋ ਨਾ, ਉਹ ਮੇਰੇ ਵੱਲ ਹੋਵੋ, ਇਹ ਇਹਨਾਂ ਦਰਵਾਜ਼ਿਆਂ ਵੱਲ ਮਾਰੋ ਤੁਸੀਂ। ਇਹ ਦਰਵਾਜ਼ੇ ਅੱਲਾ ਖੈਰ ਰੱਖੇ ਤੇ ਇੱਥੇ ਅਲਮੋਨੀਅਮ ਦੇ ਦਰਵਾਜ਼ੇ ਇਨਸ਼ਾਅੱਲਾ ਲੱਗ ਜਾਣਗੇ। ਤੇ ਮੇਰੇ ਮਾਲਕ ਨੇ ਕਰਮ ਕੀਤਾ ਤੇ ਦਿਹਾੜੇ 10-15 ਦੇ ਵਿੱਚ ਇਹ ਮਾਸ਼ਾਅੱਲਾ ਕੰਮ ਕੰਪਲੀਟ ਕਰਕੇ ਤੇ ਬਕਾਇਦਾ नमाज शुरू हो जाएगी। जी नबी पाक सल्लल्लाहु अलैहि वसल्लम दा फरमान आली शान है। आप सल्लल्लाहु अलैहि वसल्लम फरमाया कि बंदा दुनिया च कहता है कि मेरा माल मेरा माल मेरा माल, ਉਹਦਾ माल वो नहीं होंदा कि ਜਿਹੜਾ ਉਹਨੇ ਕੋਠੀਆਂ ਬਣਾਈਆਂ ਹੁੰਦੀਆਂ ਨੇ ਜਾਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਹੁੰਦੀਆਂ ਨੇ, ਉਹਦਾ ਮਾਲ ਨਹੀਂ ਹੁੰਦਾ। ਮਾਲ ਉਹਦਾ ਉਹ ਹੁੰਦਾ ਵੇ ਕਿ ਜਿਹੜਾ ਉਹਨੇ ਕੱਪੜਾ ਸਵਾਇਆ ਤੇ ਪਾ ਲਿਆ ਔਰ ਉਹਨੂੰ ਬੋਸੀਦਾ ਕਰ ਦਿੱਤਾ। ਮਾਲ ਕਮਾਇਆ ਉਹਦੇ ਨਾਲ ਜਿਹੜਾ ਖਾਣਾ ਉਹਨੇ ਖਾਧਾ ਉਹਦਾ ਮਾਲ ਹੈ। ਫਿਰ ਇਹਦੇ ਇਲਾਵਾ ਜਿਹੜਾ ਅੱਲਾ ਦੇ ਰਸਤੇ 'ਚ ਦੇ ਦੇਣਾ ਹੁੰਦਾ ਵੇ ਨਾ, ਉਹ ਮਾਲ ਹੁੰਦਾ ਬੰਦੇ ਦਾ ਆਪਣਾ, ਕਿਉਂਕਿ ਉਹਦਾ ਅੱਗੋਂ ਉਹਨੂੰ ਅਜਰ ਲੱਭਣਾ ਹੁੰਦਾ ਵੇ ਤੇ ਜਿਹਦਾ ਅੱਗੇ ਜਾ ਕੇ ਹਿਸਾਬ ਦੇਣਾ ਹੈ ਉਹ ਤੇ ਬੰਦੇ ਵਾਸਤੇ ਵਬਾਲ ਹੈ। जी 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 ਇਸ ਵਾਸਤੇ ਜਿਹੜਾ ਤੁਸੀਂ ਕੰਮ ਮਾਸ਼ਾਅੱਲਾ ਸ਼ੁਰੂ ਕੀਤਾ, ਅੱਲਾ ਪਾਕ ਤੁਹਾਨੂੰ ਜਜ਼ਾਏ ਖੈਰ ਅਤਾ ਫਰਮਾਏ। ਔਰ ਤਾਰੀਫ ਅੱਲਾ ਦੀ ਤੇ ਅੱਲਾ ਦੇ ਸੋਹਣੇ ਰਸੂਲ ਦੀ। ਉਹਦੇ ਬਾਅਦ ਫਿਰ ਬੰਦਿਆਂ ਦੀ ਤਾਰੀਫ ਇਹ ਹੁੰਦੀ ਹੈ ਕਿ ਬੰਦੇ ਕੋਈ ਚੰਗਾ ਕੰਮ ਕਰਨ ਤਾਂ ਉਹਨੂੰ ਪ੍ਰਮੋਟ ਵੀ ਕਰਨਾ ਚਾਹੀਦਾ ਔਰ ਐਪਰੀਸ਼ੀਏਟ ਵੀ ਕਰਨਾ ਚਾਹੀਦਾ। ਮਾਸ਼ਾਅੱਲਾ ਤੁਸੀਂ ਨੇਕ ਕੰਮ 'ਚ ਸਾਡੇ ਨਾਲ ਤਾਵਨ ਕਰ ਰਹੇ ਹੋ। ਮਾਸ਼ਾਅੱਲਾ ਇਹ ਮਸਜਿਦ ਦਾ ਕੰਮ ਇਹ ਤੁਹਾਡੀ ਕੋਸ਼ਿਸ਼ ਦੇ ਨਾਲ ਇਸ ਮਰਹਲੇ ਤੱਕ ਪਹੁੰਚਿਆ ਵੇ ਕਿ ਇਹਦੇ ਵਿੱਚ ਦਿਨਾਂ ਦੇ ਵਿੱਚ ਹੀ जी जी ਮਾਰਬਲ ਵੀ ਲੱਗਣ ਲੱਗਾ ਇਨਸ਼ਾਅੱਲਾ ਤੇ ਸੀਲਿੰਗ ਵਗੈਰਾ ਵੀ ਹੋ ਜਾਣੀ ਇਨਸ਼ਾਅੱਲਾ। ਸਾਡਾ ਇਹ ਮਸਜਿਦ ਦਾ ਇਫਤਤਾਹ ਵੱਡੀ ਤੋਂ ਪਹਿਲੇ ਇਨਸ਼ਾਅੱਲਾ ਹੋ ਜਾਏਗਾ। ਇਨਸ਼ਾਅੱਲਾ ਸਾਰਿਆਂ ਦੋਸਤਾਂ ਦਾ, ਸਾਰੇ ਵੇਖਣ ਵਾਲਿਆਂ ਦਾ, ਵਿੱਚ ਹਿੱਸਾ ਮਿਲਾਉਣ ਵਾਲਿਆਂ ਦਾ, ਭਾਵੇਂ 10 ਰੁਪਈਏ ਭਾਵੇਂ 50 ਰੁਪਈਏ, ਯਾਨੀ ਜਿੰਨਾ ਵੀ ਅੱਲਾਹ ਪਾਕ ਦੀ ਜ਼ਾਤ ਸਾਰਿਆਂ ਨੂੰ ਅਜਰ ਅਜ਼ੀਮ ਦੇ, ਅੱਲਾਹ ਪਾਕ ਕਬੂਲ ਫਰਮਾਵੇ। ਔਰ ਮੈਂ ਅੱਲਾਹ ਦੇ ਘਰ ਖਲੋ ਕੇ ਤੇ 1000 ਵਾਰੀ ਸ਼ੁਕਰੀਆ ਅਦਾ ਕਰਨਾ ਉਹਨਾਂ ਦੋਸਤਾਂ ਸਾਥੀਆਂ ਦਾ ਜਿਨ੍ਹਾਂ ਇਤਮਾਦ ਕੀਤਾ। ਇਤਮਾਦ ਹੁੰਦਾ ਨਾ
ਕਿ ਸਾਡਾ ਯਾਨੀ ਹਿੱਸਾ ਜਿਹੜਾ ਵੀ ਉਹ ਸਹੀ ਜਗ੍ਹਾ ਤੇ ਲੱਗ ਰਿਹਾ। ਅੱਲਾਹ ਪਾਕ ਦੀ ਜ਼ਾਤ ਮੇਰਾ ਵੀ, ਤੁਹਾਡਾ, ਸਾਡਾ ਸਾਰਿਆਂ ਦਾ ਕੋਸ਼ਿਸ਼ ਕਾਵਸ਼ ਤਾਵਨ ਆਪਣੀ ਬਾਰਗਾਹ 'ਚ ਕਬੂਲ ਫਰਮਾਵੇ। ਦੁਆਵਾਂ 'ਚ ਯਾਦ ਰੱਖਿਓ ਜੀ। ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾਹ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਰਹਿਮਤੁल्लाह।